ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ। ਦੱਸਣਗੇ ਕਿ ਭਾਰਤ ਭਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜੋ ਉੱਥਲ ਪੁੱਥਲ ਹੁੰਦੀ ਆ, ਜਿਹੜੀਆਂ ਹੈਡਲਾਈਨਸ ਹੁੰਦੀਆਂ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ। ਅੱਜ ਉਹਨਾਂ ਦੇ ਨਾਲ ਅਸੀਂ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇਤੂ, ਜਿਨ੍ਹਾਂ ਦਾ ਫੋਨ ਨੰਬਰ 4082722500। ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰਜ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿਆਓ ਬੇਕਰਸਫੀਲਡ, ਸਤਨਾਮ ਸਿੰਘ ਸ਼ੇਰਗਿੱਲ ਅਤੇ ਪਰਿਵਾਰ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਅਤੇ ਪਰਿਵਾਰ ਜੁਬਾ ਸਿਟੀ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਅਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ। ਸੁਸ਼ੀਲ ਦਸਾਂਝ ਸਾਡੇ ਨਾਲ ਜੁੜ ਚੁੱਕੇ ਨੇ। ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਰ ਦੋਸਤੋ, ਅੱਜ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਤੁਹਾਡੇ ਨਾਲ ਹੈ। ਜਿਵੇਂ ਬਲਵਿੰਦਰ ਹੋਰਾਂ ਨੇ ਦੱਸਿਆ, ਖਬਰ ਤੇ ਨਜ਼ਰ 'ਚ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਖਬਰਾਂ ਦੇ ਆਰ ਪਾਰ ਦੇਖਿਆ ਜਾਏ ਤੇ ਕੁਝ ਉਹ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਜਿਹੜੀਆਂ ਕਈ ਵਾਰ ਖਬਰ ਦੇ ਵਿੱਚ ਨਹੀਂ ਹੁੰਦੀਆਂ। ਸੋ ਪੰਜਾਬ ਦੀ ਪੋਲੀਟਿਕਸ, ਪੰਜਾਬ ਦੇ ਸਮਾਜਿਕ ਸੰਦਰਭ ਤੇ ਭਾਰਤ ਦੀ ਸਿਆਸੀ ਤੇ ਸਮਾਜਿਕ ਹਾਲਤ ਬਾਰੇ ਟਿੱਪਣੀਆਂ ਕਰਨ ਵਾਲਾ ਸਾਡਾ ਪ੍ਰੋਗਰਾਮ ਰਹਿੰਦਾ ਹੈ ਖਬਰ ਤੇ ਨਜ਼ਰ। ਤੇ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਅਸੀਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਆ, ਉਹ ਕੁਛ ਨਾ ਕੁਛ ਉਹਨਾਂ ਦੇ ਵਿੱਚ ਹੁੰਦਾ ਰਹਿੰਦਾ। ਇਸੇ ਤਰ੍ਹਾਂ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਤੋਂ, ਕਿ ਲੱਗਦਾ ਹੈ ਕਿ ਉਹਨਾਂ ਦੇ ਵਿੱਚ ਸਭ ਕੁਛ ਅੱਛਾ ਨਹੀਂ ਚੱਲ ਰਿਹਾ। ਦੇਖੋ, ਆਮ ਆਦਮੀ ਪਾਰਟੀ ਜਦੋਂ ਤੋਂ ਹੋਂਦ ਵਿੱਚ ਆਈ ਹੈ, ਮੈਨੂੰ ਨਹੀਂ ਲੱਗਦਾ ਕਿ ਉਸ ਤੋਂ ਜ਼ਿਆਦਾ ਚਰਚਾ ਕਿਸੇ ਹੋਰ ਪਾਰਟੀ ਦੀ ਹੋਈ ਹੋਵੇ ਜੀ। ਚਰਚਾ ਦੇ ਆਧਾਰ ਵੱਖਰੇ ਵੱਖਰੇ ਹੋ ਸਕਦੇ ਆ। ਪਹਿਲਾਂ ਇਸ ਗੱਲ ਤੇ ਚਰਚਾ ਰਹੀ ਕਿ ਭਾਰਤ ਦੇ ਵਿੱਚ ਇੱਕ ਨਵਾਂ ਰਾਜਨੀਤਿਕ ਮਾਹੌਲ ਸਿਰਜਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਭੂਮਿਕਾ ਬਣੇਗੀ ਤੇ ਇੱਕ ਆਦਰਸ਼ਕ ਕਿਸਮ ਦੀ ਸਿਆਸੀ ਜਿਹੜੀ ਤਸਵੀਰ ਉੱਭਰੇਗੀ ਭਾਰਤ ਦੀ, ਤੇ ਉਹਦੇ 'ਚ ਆਮ ਆਦਮੀ ਪਾਰਟੀ ਦੀ ਭੂਮਿਕਾ ਰਹੇਗੀ। ਫਿਰ ਜਿੱਦਾਂ ਦਿੱਲੀ ਦੇ ਵਿੱਚ ਸਰਕਾਰ ਬਣੀ ਤੇ 49 ਦਿਨ ਸਰਕਾਰ ਚੱਲੀ, ਤੇ ਉਸ ਤੋਂ ਬਾਅਦ ਵੀ ਵਾਹਵਾ ਚਰਚਾ ਰਹੀ ਉਹਨਾਂ ਦੇ ਅਸਤੀਫੇ ਤੇ ਕਿ ਸਰਕਾਰ ਬਣਾ ਕੇ ਅਸਤੀਫਾ ਕਿਉਂ ਦਿੱਤਾ ਅਰਵਿੰਦ ਕੇਜਰੀਵਾਲ ਹੋਰਾਂ ਨੇ, ਤੇ ਬਹੁਤ ਕੁਝ ਨੈਗੇਟਿਵ ਗੱਲਾਂ ਵੀ ਸਾਹਮਣੇ ਆਈਆਂ। ਪਰ ਫਿਰ ਜਦੋਂ ਦੁਬਾਰਾ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਦਿੱਲੀ ਦੀਆਂ, ਉਹਦੇ 'ਚ ਜਿਸ ਤਰ੍ਹਾਂ ਦੀ ਅਚੀਵਮੈਂਟ ਰਹੀ ਆਮ ਆਦਮੀ ਪਾਰਟੀ ਦੀ, ਉਹ ਭਾਰਤ ਦੀ ਹਿਸਟਰੀ 'ਚ ਕਦੀ ਨਹੀਂ ਦੇਖੀ ਗਈ ਕਿ ਇੰਨਾ ਪ੍ਰਚੰਡ ਬਹੁਮਤ ਉਹਨਾਂ ਨੂੰ ਮਿਲਿਆ। ਪਰ ਨਾਲ ਦੀ ਨਾਲ ਜਦੋਂ ਸਿਧਾਂਤਕ ਮਸਲਿਆਂ ਦੇ ਉੱਤੇ ਇੱਕ ਡਿਬੇਟ ਪਾਰਟੀ ਦੇ ਵਿੱਚ ਚੱਲੀ ਤੇ ਉੱਥੇ ਜੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ ਜਾਂ ਪੰਜਾਬ ਦੇ ਕੁਝ ਲੋਕ ਜਿਹੜੇ ਆ ਉਹਨਾਂ ਦੀ ਇਨਵੋਲਵਮੈਂਟ ਜਿੱਦਾਂ ਰਹੀ, ਉਹਦੇ 'ਚ ਆਮ ਆਦਮੀ ਪਾਰਟੀ ਦੀ ਕਾਂਗਰਸ ਲੀਡਰਸ਼ਿਪ ਨੂੰ ਜਿਸ ਕਿਸਮ ਦਾ ਐਟੀਟਿਊਡ ਦਿਖਾਇਆ ਗਿਆ, ਉਸ ਤੋਂ ਬਾਅਦ ਫਿਰ ਚਰਚਾ ਰਹੀ ਆਮ ਆਦਮੀ ਪਾਰਟੀ ਦੀ ਕਿ ਇੱਕ ਬਦਲ ਜਿਹੜਾ ਬਣਦਾ ਦਿਖਾਈ ਦੇ ਰਿਹਾ ਸੀ, ਉਹਦੇ ਵਿੱਚ ਕਿਤੇ ਨਾ ਕਿਤੇ ਹਰਡਲਸ ਖੜੀਆਂ ਹੋ ਗਈਆਂ, ਰੁਕਾਵਟਾਂ ਖੜੀਆਂ ਹੋ ਗਈਆਂ। ਪ੍ਰਸ਼ਾਂਤ ਭੂਸ਼ਣ ਤੇ ਜੋਗਿੰਦਰ ਯਾਦਵ ਨੂੰ ਕੱਢਣ ਤੋਂ ਬਾਅਦ ਇਹ ਪੂਰੀ ਉਮੀਦ ਬਣ ਗਈ ਸੀ ਕਿ ਇਸੇ ਸਿਲਸਿਲੇ ਦੇ ਵਿੱਚ ਜਾਂ ਇਸੇ ਲੜੀ ਦੇ ਵਿੱਚ ਪੰਜਾਬ ਦੇ ਕੁਝ ਆਗੂ ਵੀ ਆਮ ਆਦਮੀ ਪਾਰਟੀ ਚੋਂ ਕੱਢੇ ਜਾਣਗੇ। ਫਿਰ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਡਾਕਟਰ ਦਲਜੀਤ ਸਿੰਘ ਤੋਂ ਲੈ ਕੇ ਕਨਵੀਨਰ ਰਹੇ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਮਨਜੀਤ ਸਿੰਘ, ਇਹਨਾਂ ਨੂੰ ਕੱਢਿਆ ਗਿਆ। ਤੇ ਪਿਛਲੇ ਦਿਨਾਂ ਤੋਂ ਲਗਾਤਾਰ ਇਹ ਚਰਚਾ ਸੀ ਵੀ ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਹੈ, ਵੀ ਹੁਣ ਨਜ਼ਲਾ ਜਿਹੜਾ ਇਹਨਾਂ ਤੇ ਵੀ ਡਿੱਗ ਸਕਦਾ, ਤੇ ਉਹ ਨਜ਼ਲਾ ਆਖਿਰਕਾਰ ਡਿੱਗ ਗਿਆ। ਮੈਂ ਤਾਂ ਇਹ ਵੀ ਸਮਝਦਾ ਕਿ ਵੱਡੀ ਦੇਰੀ ਨਾਲ ਇਹ ਸਾਰਾ ਕੁਝ ਵਾਪਰਿਆ, ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, ਕਿਉਂਕਿ ਕਿਸੇ ਵੀ ਪਾਰਟੀ ਦੇ ਵਿੱਚ ਜਿਹੜਾ ਅਨੁਸ਼ਾਸਨ ਹੈ ਉਹ ਮਸਤ ਹੁੰਦਾ। ਵੱਖਰੀ ਗੱਲ ਹੈ ਕਿ ਅਨੁਸ਼ਾਸਨ ਨੂੰ ਲਾਗੂ ਕਰਵਾਉਣ ਵਾਲੇ ਜਿਹੜੇ ਲੋਕ ਹੈ ਉਹ ਖੁਦ ਸਿਧਾਂਤਕ ਤੌਰ ਦੇ ਉੱਤੇ ਵੀ ਤੇ ਦਾਪੇਚਕ ਤੌਰ ਤੇ ਵੀ, ਰਣਨੀਤਿਕ ਤੌਰ ਦੇ ਉੱਤੇ ਵੀ ਕਈ ਵਾਰ ਕੱਪੜੇ ਖਾ ਗਏ ਹੈ। ਤੇ ਲੱਗਦਾ ਇਹ ਹੈ ਵੀ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਤਾਨਾਸ਼ਾਹੀ ਡਿਵੈਲਪ ਹੋ ਗਈ ਹੈ। ਪਰ ਉਹਦੇ ਬਾਵਜੂਦ ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨੂੰ ਰੱਖੜ ਪੁੰਨਿਆਂ ਦੇ ਵਿੱਚ ਜਿਹੜੀ ਇੱਕ ਪੈਰਲਲ ਕਾਨਫਰੰਸ ਕੀਤੀ ਹੈ, ਉਸ ਤੋਂ ਬਾਅਦ ਸਸਪੈਂਡ ਕੀਤਾ ਗਿਆ ਪਾਰਟੀ ਤੋਂ। ਇਸ ਕਰਕੇ ਫਿਰ ਚਰਚਾ
ਸੋ ਮੇਰੀ ਜਿਹੜੀ ਸ਼ੁਰੂ 'ਚ ਮੈਂ ਗੱਲ ਕੀਤੀ ਹੈ ਕਿ ਸਭ ਤੋਂ ਜ਼ਿਆਦਾ ਚਰਚਾ 'ਚ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਪਿਛਲੇ 2-3 ਸਾਲ ਤੋਂ ਰਹੀ ਹੈ। ਹੁਣ ਜਿਹੜਾ ਚਰਚਾ ਦਾ ਆਧਾਰ ਇਸ ਵੇਲੇ ਬਣ ਰਿਹਾ ਉਹ ਇਹ ਬਣ ਰਿਹਾ ਹੈ ਵੀ 4 ਤਾਂ MP ਸੀਗੇ ਆਮ ਆਦਮੀ ਪਾਰਟੀ ਤੋਂ ਸਾਰੇ ਮੁਲਕ 'ਚ, 4 ਪੰਜਾਬ 'ਚ ਜਿੱਤੇ ਹੋਏ, 2 ਸਸਪੈਂਡ ਕਰ ਦਿੱਤੇ ਹੈ ਤੇ ਹੋਰ 5-7 ਦਿਨਾਂ ਨੂੰ ਪੱਕੇ ਤੌਰ ਤੇ ਪਾਰਟੀ ਵਿੱਚੋਂ ਕੱਢ ਦਿੱਤੇ ਜਾਣੇ ਆ, ਕਿਉਂਕਿ ਉਹਨਾਂ ਦਾ ਜਿਹੜਾ ਕੇਸ ਹੈ ਉਹ ਇੱਕ ਅਨੁਸ਼ਾਸਨੀ ਕਮੇਟੀ ਨੂੰ ਦਿੱਤਾ ਗਿਆ, ਜਿਹਦੇ ਵਿੱਚ 3 ਮੈਂਬਰ ਨੇ ਤੇ ਉਸ ਅਨੁਸ਼ਾਸਨੀ ਕਮੇਟੀ ਦੇ ਖਿਲਾਫ ਅਦਾਲਤ ਵਿੱਚ ਜਾਣ ਦਾ ਵੀ ਇੱਕ ਐਲਾਨ ਕਰ ਦਿੱਤਾ ਡਾਕਟਰ ਧਰਮਵੀਰ ਗਾਂਧੀ ਨੇ, ਕਿਉਂਕਿ ਉਸ ਅਨੁਸ਼ਾਸਨੀ ਕਮੇਟੀ ਦੇ 2 ਮੈਂਬਰਾਂ ਨੇ ਇਹ ਦੋਸ਼ ਲਾਏ ਵੀ ਡਾਕਟਰ ਧਰਮਵੀਰ ਗਾਂਧੀ ਸ਼੍ਰੋਮਣੀ ਅਕਾਲੀ ਦਲ ਤੇ BJP ਦੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਆ। ਹੁਣ ਜਦੋਂ ਸਸਪੈਂਡ ਕਰ ਦਿੱਤੇ ਗਏ ਨੇ ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ, ਉਹਨਾਂ ਵੱਲੋਂ ਹੁਣ ਆਪਣੀ ਹੀ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਖਿਲਾਫ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਤਿਆਰੀ। ਸੋ ਇਸ ਸਥਿਤੀ ਵਿੱਚ ਅਸੀਂ ਬੜੀ ਸੌਖੀ ਤਰ੍ਹਾਂ ਸਮਝ ਸਕਦੇ ਹਾਂ ਵੀ ਆਮ ਆਦਮੀ ਪਾਰਟੀ ਦਾ ਵਰਤਮਾਨ ਜਿਹੜਾ ਪੰਜਾਬ ਦੇ ਵਿੱਚ ਉਹ ਬਹੁਤਾ ਸਹੀ ਨਹੀਂ ਹੈ, ਤੇ ਜੇ ਵਰਤਮਾਨ ਠੀਕ ਨਹੀਂ, ਜੇ ਅਤੀਤ ਤੇ ਵਰਤਮਾਨ ਦੀਆਂ ਬੁਨਿਆਦ ਜਿਹੜੀਆਂ ਹਿੱਲੀਆਂ ਹੋਣ ਤਾਂ ਫਿਰ ਭਵਿੱਖ ਕਿੱਦਾਂ ਦਾ ਹੋਏਗਾ। ਸੋ 2017 ਦੇ ਵਿੱਚ ਜਿਹੜਾ ਇਸ ਪਾਰਟੀ ਨੇ ਇੱਕ ਬਦਲ ਬਣਨ ਦਾ ਇੱਕ ਸੁਪਨਾ ਸਿਰਜ ਦਿੱਤਾ ਸੀ, ਉਹ ਸੁਪਨਾ ਇਸ ਤੋਂ ਪਹਿਲਾਂ ਕਿ ਹਕੀਕਤ ਬਣਦਾ ਉਹ ਸੁਪਨਾ ਖਿੰਡ ਗਿਆ। ਹੁਣ 2 ਮੈਂਬਰ ਪਾਰਲੀਮੈਂਟ ਹੈ ਤੇ 2 ਸਸਪੈਂਡ ਕੀਤੇ ਹੋਏ ਹੈ। ਪਾਰਲੀਮੈਂਟ ਦੇ ਵਿੱਚ ਸਮਾਂ ਵੀ ਘੱਟ ਮਿਲੇਗਾ ਹੁਣ ਇਸ ਪਾਰਟੀ ਨੂੰ। ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨੂੰ ਤਾਂ ਬੋਲਣ ਨਹੀਂ ਦਿੱਤਾ ਜਾਏਗਾ, ਇਸ ਕਰਕੇ ਇਹਨਾਂ ਦੇ ਸਮੇਂ 'ਚ ਵੀ ਕਟੌਤੀ ਹੋਏਗੀ। ਤੇ ਉੱਦਾਂ ਵੀ ਪੰਜਾਬ ਦੇ ਵਿੱਚ ਇਹ ਚਰਚਾ ਚੱਲ ਪਈ ਹੈ ਕਿ ਸ਼ੁਰੂ 'ਚ ਜਿਹੜਾ ਦਿਖਾਈ ਦੇ ਰਿਹਾ ਸੀ ਕਿ ਆਮ ਆਦਮੀ ਪਾਰਟੀ ਇੱਕ ਬਹੁਤ ਮਜ਼ਬੂਤ ਬਦਲ ਬਣ ਕੇ ਉੱਭਰ ਰਹੀ ਹੈ, ਹੁਣ ਉਹ ਜਿਹੜਾ ਇੱਕ ਅਕਸ ਬਣਿਆ ਸੀ ਆਮ ਆਦਮੀ ਪਾਰਟੀ ਦਾ ਬਦਲ ਦਾ ਅਕਸ, ਉਹ ਪੂਰੀ ਤਰ੍ਹਾਂ ਧੁੰਦਲਾ ਹੋ ਗਿਆ। ਹੁਣ ਜ਼ੋਰ ਲਾਉਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਉਸ ਰੂਪ ਦੇ ਵਿੱਚ ਪ੍ਰਦਰਸ਼ਨ ਨਹੀਂ ਕਰ ਸਕੇਗੀ ਪੰਜਾਬ ਦੇ ਵਿੱਚ ਜਿੱਦਾਂ ਦੀ ਪਹਿਲਾਂ ਸੰਭਾਵਨਾ ਬਣੀ ਸੀ। ਜੀ ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਾਂਗਰਸ ਦੀ। ਕਾਂਗਰਸ ਦੇ ਵਿੱਚ ਵੀ ਸਭ ਕੁਛ ਅੱਛਾ ਨਹੀਂ, ਉਸ ਦੇ ਵਿੱਚ ਵੀ ਭੱਟ ਉਤਾੜ ਬਹੁਤ ਦੇਰ ਦੀ ਪਈ ਆ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕੋ ਹੀ ਗੱਲ ਆ ਕਿ ਮੈਨੂੰ ਪ੍ਰਧਾਨਗੀ ਮਿਲਣੀ ਚਾਹੀਦੀ ਆ। ਹੁਣ ਹੋ ਸਕਦਾ ਕਿ ਕਨਸੂਆ ਆ ਕਿ ਸ਼ਾਇਦ ਉਹਨਾਂ ਨੂੰ ਪ੍ਰਧਾਨਗੀ ਮਿਲ ਜਾਏ, ਤੇ ਉਹ ਸੋਨੀਆ ਗਾਂਧੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ। ਕੀ ਕਨਸੂਆ ਮਿਲ ਰਹੀਆਂ ਨੇ ਉੱਥੋਂ? ਦੇਖੋ, ਹੁਣ ਬਹੁਤੀ ਦੇਰ ਕਾਂਗਰਸ ਪਾਰਟੀ ਨਹੀਂ ਕਰ ਸਕਦੀ, ਕਿਉਂਕਿ ਆਮ ਆਦਮੀ ਪਾਰਟੀ ਜਦੋਂ ਜ਼ਿਕਰ ਕੀਤਾ ਕਿ ਸਭ ਤੋਂ ਜ਼ਿਆਦਾ ਉਹਦੀ ਚਰਚਾ ਕੀਤੀ ਹੈ, ਪਰ ਪੰਜਾਬ ਦੀ ਪੋਲੀਟਿਕਸ ਦੇ ਸੰਦਰਭ ਦੇ ਵਿੱਚ ਪਿਛਲੇ 2-2.5 ਸਾਲ ਤੋਂ ਸਭ ਤੋਂ ਜ਼ਿਆਦਾ ਗੱਲ ਜੇ ਹੋਈ ਹੈ ਤੇ ਕਾਂਗਰਸ ਪਾਰਟੀ ਦੇ ਹਵਾਲੇ ਨਾਲ ਇਸ ਗੱਲ ਤੇ ਹੋਈ ਹੈ ਵੀ ਕਾਂਗਰਸ ਦਾ ਪ੍ਰਧਾਨ ਜਿਹੜਾ ਹੈ ਪ੍ਰਤਾਪ ਸਿੰਘ ਬਾਜਵਾ ਜੀ ਰਹਿਣਗੇ ਜਾਂ ਨਹੀਂ, ਕੈਪਟਨ ਅਮਰਿੰਦਰ ਨੂੰ ਮੁੜ ਕੇ ਪ੍ਰਧਾਨ ਬਣਾਇਆ ਜਾਏਗਾ ਜਾਂ ਨਹੀਂ। ਇਹੀ ਚਰਚਾ ਅਸੀਂ ਲਗਾਤਾਰ ਕਰਦੇ ਆਏ ਹਾਂ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਤੋਂ। ਹੁਣ ਬਿਲਕੁਲ ਤਾਜ਼ਾ ਘਟਨਾਕ੍ਰਮ ਦੇ ਵਿੱਚ ਜੋ ਸਾਡੇ ਕੋਲ ਜਾਣਕਾਰੀ ਹੈ ਉਹ ਇਹ ਹੈ ਕਿ ਕੱਲ ਭਾਰਤੀ ਸਮੇਂ ਦੇ ਮੁਤਾਬਕ ਕੱਲ ਕੈਪਟਨ ਅਮਰਿੰਦਰ ਸਿੰਘ ਨੂੰ ਬੀਬੀ ਸੋਨੀਆ ਗਾਂਧੀ ਨੇ ਬੁਲਾਇਆ ਸੀ ਮਿਲਣ ਵਾਸਤੇ। ਬੀਬੀ ਸੋਨੀਆ ਗਾਂਧੀ ਉੱਥੇ ਸੀਗੇ ਤੇ ਅੰਬਿਕਾ ਸੋਨੀ ਵੀ ਸੀ। ਅੰਬਿਕਾ ਸੋਨੀ ਨੂੰ ਕੈਪਟਨ ਅਮਰਿੰਦਰ ਦੀ ਸਰਪ੍ਰਸਤੀ ਲਈ ਜਾਣਿਆ ਜਾਂਦਾ ਹੈ ਤੇ ਇਹ ਤੋਂ ਇਹ ਭਾਵ ਬਣ ਗਿਆ ਕਿ ਕੈਪਟਨ ਅਮਰਿੰਦਰ ਦੇ ਪੱਖ ਵਿੱਚ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਅੰਬਿਕਾ ਸੋਨੀ ਨੇ ਕੀਤੀ ਹੈ। ਜੋ ਅੰਦਰੋਂ ਛਣ ਕੇ ਖਬਰਾਂ ਆਈਆਂ ਉਹ ਇਹ ਆਈਆਂ ਕਿ ਰਾਹੁਲ ਗਾਂਧੀ ਭਾਵੇਂ ਮੀਟਿੰਗ ਨਹੀਂ ਸੀ, ਉਹ ਬਾਹਰ ਸੀ ਦਿੱਲੀ ਤੋਂ, ਤੇ ਆਉਂਦੇ 2-4 ਦਿਨਾਂ ਬਾਅਦ ਜਦੋਂ ਰਾਹੁਲ ਗਾਂਧੀ ਆਉਣਗੇ ਤੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਨੂੰ ਬੁਲਾਇਆ ਜਾਏਗਾ। ਤੇ ਕੱਲ ਨੂੰ ਯਾਨੀ ਬੁੱਧਵਾਰ ਨੂੰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਬੁਲਾਇਆ ਗਿਆ ਮਿਲਣ ਵਾਸਤੇ। ਜਿਹੜੀ ਅੱਜ ਮੁਲਾਕਾਤ ਹੋਈ ਕੱਲ ਸੋਨੀਆ ਗਾਂਧੀ ਦੇ ਨਾਲ ਅੰਬਿਕਾ ਸੋਨੀ ਦੀ ਹਾਜ਼ਰੀ 'ਚ, ਉਹਦੇ 'ਚ ਜੋ ਸਾਡੇ ਕੋਲ ਖਬਰਾਂ ਆਈਆਂ ਕੈਪਟਨ ਅਮਰਿੰਦਰ ਨੇ ਬਿਲਕੁਲ ਸਾਫ਼ ਕਰ ਦਿੱਤਾ ਵੀ ਮੈਂ ਕਿਸੇ ਵੀ ਕੀਮਤ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਹੁਣ ਬਰਦਾਸ਼ਤ ਨਹੀਂ ਕਰ ਸਕਦਾ। ਤੇ ਤੈਅ ਵੈ ਕੁਝ ਏਦਾਂ ਦਾ ਹੋ ਗਿਆ ਜੋ ਸਾਡੇ ਕੋਲ ਜਾਣਕਾਰੀ ਹੈ ਵੀ ਪ੍ਰਧਾਨ ਕੈਪਟਨ ਅਮਰਿੰਦਰ ਨੂੰ ਨਹੀਂ ਬਣਾਇਆ ਜਾਏਗਾ, ਪਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਪ੍ਰਧਾਨ ਨਹੀਂ ਰਹਿਣ ਦਿੱਤਾ ਜਾਏਗਾ। ਪ੍ਰਧਾਨ ਸੁਨੀਲ ਜਾਖੜ ਨੂੰ ਬਣਾਉਣ ਦੀ ਤਿਆਰੀ ਹੋ ਰਹੀ ਹੈ। ਸੁਨੀਲ ਜਾਖੜ ਇਸ ਵੇਲੇ ਓਪੋਜੀਸ਼ਨ ਦੇ ਲੀਡਰ ਹੈ ਵਿਧਾਨ ਸਭਾ ਦੇ ਵਿੱਚ, ਤੇ ਉਹਨਾਂ ਨੂੰ ਉੱਥੋਂ ਸ਼ਿਫਟ ਕਰਕੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੌਂਪੀ ਜਾਏਗੀ। ਜੋ ਇੱਕ ਫਾਰਮੂਲਾ ਬਣ ਰਿਹਾ ਹੈ ਉਹ ਇੰਪਲੀਮੈਂਟ ਹੁੰਦਾ ਨਹੀਂ ਹੁੰਦਾ ਵੱਖਰੀ ਗੱਲ ਹੈ, ਪਰ ਇੰਪਲੀਮੈਂਟ ਹੋਣ ਦੀ ਸੰਭਾਵਨਾ ਬਣ ਗਈ ਹੈ ਵੀ ਪ੍ਰਧਾਨਗੀ ਸੁਨੀਲ ਜਾਖੜ ਕੋਲ ਰਹੇਗੀ। ਕੈਪਟਨ ਅਮਰਿੰਦਰ ਦੇ ਕਿਉਂਕਿ ਸਭ ਤੋਂ ਨੇੜਲੇ ਵਿਅਕਤੀ ਇਸ ਵੇਲੇ ਸੁਨੀਲ ਜਾਖੜ, ਕੈਪਟਨ ਅਮਰਿੰਦਰ ਨੇ ਪ੍ਰਪੋਜ਼ਲ ਦਿੱਤੀ ਹੈ ਕਿ ਜੇ ਤੁਸੀਂ ਮੈਨੂੰ ਪ੍ਰਧਾਨ ਬਣਾਉਣਾ ਤਾਂ ਸੁਨੀਲ ਜਾਖੜ ਨੂੰ ਬਣਾ ਦਿਓ। ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਜਾਏਗਾ ਤੇ ਕੈਪਟਨ ਅਮਰਿੰਦਰ ਨੂੰ ਜਿਹੜੀ 2017 ਦੀ ਚੋਣ ਹੋਣੀ ਹੈ ਵਿਧਾਨ ਸਭਾ ਦੀ, ਉਹਦੇ 'ਚ ਕਾਂਗਰਸ ਕਮੇਟੀ ਜਿਹੜੀ ਕੰਪੇਨ ਕਮੇਟੀ ਹੋਏਗੀ ਉਹਦਾ ਚੇਅਰਮੈਨ ਲਾਇਆ ਜਾਏਗਾ। ਜਿਹੜਾ ਚੇਅਰਮੈਨ ਕੰਪੇਨ ਕਮੇਟੀ ਦਾ ਹੋਵੇ
ਤੇ ਪ੍ਰਧਾਨ ਉਹਦਾ ਸੱਜਾ ਹੱਥ ਹੋਵੇ ਤੇ ਫਿਰ ਮੁੱਖ ਮੰਤਰੀ ਦਾ ਕੈਂਡੀਡੇਟ ਵੀ ਕੈਪਟਨ ਅਮਰਿੰਦਰ ਹੋਣਗੇ। ਤੇ ਤੀਜੀ ਜਿਹੜੀ ਗੱਲ ਹੈ ਨਾਲ ਜੁੜੀ ਹੋਈ ਵੀ ਜੇ ਸੁਨੀਲ ਜਾਖੜ ਨੂੰ ਉੱਥੋਂ ਆਪੋਜੀਸ਼ਨ ਦੇ ਲੀਡਰ ਤੋਂ ਹਟਾ ਕੇ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਉਣਾ, ਫਿਰ ਆਪੋਜੀਸ਼ਨ ਦਾ ਲੀਡਰ ਕੌਣ ਹੋਊ? ਵਿਧਾਨ ਸਭਾ ਦੇ ਵਿੱਚ ਕਾਂਗਰਸ ਨੂੰ ਲੀਡ ਕੌਣ ਕਰੂਗਾ? ਤਾਂ ਉਹਦੇ ਬਾਰੇ ਖਬਰਾਂ ਇੱਦਾਂ ਦੀਆਂ ਵੀ ਕੈਪਟਨ ਅਮਰਿੰਦਰ ਤਾਂ ਇਹ ਚਾਹੁੰਦੇ ਆ ਕਿ ਲਾਲ ਸਿੰਘ ਹੋਰਾਂ ਨੂੰ ਉੱਥੇ ਦਾ ਵਿਧਾਇਕ ਦਲ ਦਾ ਲੀਡਰ ਬਣਾ ਦਿੱਤਾ ਜਾਏ, ਆਪੋਜੀਸ਼ਨ ਦਾ ਲੀਡਰ, ਕਿਉਂਕਿ ਉਹ ਵੀ ਕੈਪਟਨ ਦੇ ਨੇੜੇ ਆ। ਜੇ ਇਹ ਨਹੀਂ ਤਾਂ ਇੱਦਾਂ ਦੀਆਂ ਖਬਰਾਂ ਵੀ ਹੈ ਕਿ ਕਿਸੇ ਦਲਿਤ ਆਗੂ ਨੂੰ ਉੱਥੇ ਜਿਹੜੀ ਵਿਧਾਨ ਸਭਾ ਦੇ ਵਿੱਚ ਵਿਧਾਇਕ ਦਲ ਹੈ ਜਾਂ ਆਪੋਜੀਸ਼ਨ ਹੈ ਉਹਦਾ ਲੀਡਰ ਬਣਾਇਆ ਜਾ ਸਕਦਾ, ਕਿਸੇ ਦਲਿਤ ਲੀਡਰ ਨੂੰ, ਜਿਹਦੇ ਵਿੱਚ ਤਰਲੋਚਨ ਸਿੰਘ ਸੂੰਢ ਦਾ ਨਾਮ ਵੀ ਬੋਲਦਾ ਹੈ, ਚਰਨਜੀਤ ਸਿੰਘ ਚੰਨੀ ਦਾ ਨਾਮ ਵੀ ਬੋਲਦਾ ਹੈ। ਇਸ ਸਿਚੁਏਸ਼ਨ ਦੇ ਵਿੱਚ ਇਸ ਵੇਲੇ ਕਾਂਗਰਸ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਕਿੱਥੇ ਲਿਜਾਇਆ ਜਾਏਗਾ, ਇਹ ਵੱਡਾ ਸਵਾਲ ਹੈ। ਉਹਦੇ ਬਾਰੇ ਖਬਰਾਂ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਿਤੇ ਇੱਧਰ ਉੱਧਰ ਨਹੀਂ ਜਾਣ ਦਿੱਤਾ ਜਾਏਗਾ। ਉਹਨਾਂ ਨੂੰ ਹਾਈ ਕਮਾਂਡ ਨੈਸ਼ਨਲ ਐਗਜ਼ੈਕਟਿਵ 'ਚ ਲੈ ਕੇ ਜਾਏਗੀ, ਉਹਨਾਂ ਨੂੰ ਦਿੱਲੀ ਸ਼ਿਫਟ ਕਰਨ ਲਈ ਕਿਹਾ ਜਾਏਗਾ। ਇਸ ਤਰ੍ਹਾਂ ਦਾ ਇੱਕ ਫਾਰਮੂਲਾ ਤੈਅ ਕੀਤਾ ਗਿਆ, ਪਰ ਇਸ ਫਾਰਮੂਲੇ 'ਤੇ ਸਹੀ ਪਏਗੀ ਜਦੋਂ ਰਾਹੁਲ ਗਾਂਧੀ ਆਉਣਗੇ, ਕਿਉਂਕਿ ਰਾਹੁਲ ਗਾਂਧੀ ਦਾ ਹੱਥ ਪ੍ਰਤਾਪ ਸਿੰਘ ਬਾਜਵਾ ਦੇ ਸਿਰ 'ਤੇ ਹੈ। ਪਰ ਨਾਲ ਦੀ ਨਾਲ ਸ਼ਕੀਲ ਅਹਿਮਦ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਆ ਦਿੱਲੀੋਂ ਲਾਏ ਹੋਏ, ਉਹਨਾਂ ਦਾ ਅੱਜ ਇਹ ਬਿਆਨ ਦੱਸਦਾ, ਜਿਹੜਾ ਇੱਕ ਬਿਆਨ ਆਇਆ ਵੀ ਉਹ ਕੈਪਟਨ ਅਮਰਿੰਦਰ ਦੀ ਜਿਹੜੀ ਤਾਕਤ ਆ ਉਹਦੇ ਤੋਂ ਜਾਣੂ ਹੋ ਗਿਆ। ਉਹਨਾਂ ਨੂੰ ਲੱਗਣ ਲੱਗ ਪਿਆ ਕਿ ਕੈਪਟਨ ਅਮਰਿੰਦਰ ਨੂੰ ਹੀ ਸਾਰੀਆਂ ਤਾਕਤਾਂ ਅਲਟੀਮੇਟਲੀ ਦਿੱਤੀਆਂ ਜਾਣੀਆਂ। ਅੱਜ ਸ਼ਕੀਲ ਅਹਿਮਦ ਨੇ ਕਿਹਾ ਕਿ ਰੈਲੀ ਕੋਈ ਵੀ ਕਰੇ ਪੰਜਾਬ 'ਚ, ਸਾਨੂੰ ਕੋਈ ਇਤਰਾਜ਼ ਨਹੀਂ, ਬਸ ਪਾਰਟੀ ਦਾ ਅਨੁਸ਼ਾਸਨ ਭੰਗ ਨਾ ਹੋਵੇ। ਦੂਜਾ ਉਹਨਾਂ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਆਪਣੀ ਰੈਲੀ 'ਚ ਮੈਨੂੰ ਬੁਲਾਉਣਗੇ ਮੈਂ ਜ਼ਰੂਰ ਆਊਂਗਾ। ਇਹਦਾ ਮਤਲਬ ਹੈ ਕਿ ਉਹਨਾਂ ਨੇ ਇੱਕ ਸੰਕੇਤ ਦੇ ਦਿੱਤਾ ਹੈ, ਉਹਨਾਂ ਨੂੰ ਪਤਾ ਲੱਗ ਗਿਆ ਕਿ ਹਾਈ ਕਮਾਨ ਕੈਪਟਨ ਅਮਰਿੰਦਰ ਦੇ ਫਾਰਮੂਲੇ 'ਤੇ ਕੰਮ ਕਰਨ ਵਾਲੀ ਹੈ। ਪੰਜਾਬ 'ਚ ਕਾਂਗਰਸ ਪਾਰਟੀ ਸੁਨੀਲ ਜਾਖੜ ਦੀ ਅਗਵਾਈ 'ਚ, ਕੈਪਟਨ ਅਮਰਿੰਦਰ ਦੀ ਅਗਵਾਈ 'ਚ ਤੇ ਲਾਲ ਸਿੰਘ ਦੀ ਸਾਂਝੀ ਅਗਵਾਈ ਦੇ ਵਿੱਚ ਚੱਲੇਗੀ। ਇੱਦਾਂ ਦੀ ਸੰਭਾਵਨਾ ਜਿਹੜੀ ਹੈ ਬਣ ਗਈ ਹੈ, ਜਿਹਦੇ 'ਤੇ ਸਹੀ ਲਗਭਗ ਪੈ ਚੁੱਕੀ ਹੈ। ਪ੍ਰੈਕਟਿਕਲੀ ਇਹ ਸਾਰਾ ਜਿਹੜਾ ਸੀਨ ਹੈ ਉਹ ਅਸੀਂ ਸ਼ਾਇਦ 10, 12, 15 ਦਿਨਾਂ ਬਾਅਦ ਦੇਖਾਂਗੇ ਜੀ। ਤੇ ਅੱਗੇ ਆਪਾਂ ਗੱਲ ਕਰ ਲਈਏ ਜੀ ਵੱਡੇ ਬਾਦਲ ਸਾਹਿਬ ਦੀ, ਉਹ ਮਿਲ ਕੇ ਆਏ ਨੇ ਜੀ ਦਿੱਲੀ ਮੋਦੀ ਨੂੰ। ਕੀ ਇਹ ਇੱਕ ਖਬਰਾਂ ਹੀ ਆ ਜਾਂ ਕਿ ਉਹਨਾਂ ਨੇ ਕੋਈ ਵੀ ਜਿਹੜੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ? ਦੇਖੋ ਗੱਲ ਇਹ ਆ ਵੀ 1.5 ਸਾਲਾਂ ਬਾਅਦ ਤਾਂ ਸਮਾਂ ਦਿੱਤਾ ਪ੍ਰਧਾਨ ਮੰਤਰੀ ਨੇ ਬੜੀ ਮੁਸ਼ਕਿਲ ਦੇ ਨਾਲ, ਤੇ ਪਰ ਪ੍ਰੈਕਟੀਕਲੀ ਮੁਲਾਕਾਤ ਜਿਹੜੀ ਹੋਈ ਆ ਉਹਦੇ 'ਚ ਨਰਿੰਦਰ ਮੋਦੀ ਜਾਂ ਉਹਨਾਂ ਦੀ ਸਰਕਾਰ ਵੱਲੋਂ ਪੰਜਾਬ ਨੂੰ ਕੋਈ ਪੈਕੇਜ ਦੇ ਦਿੱਤਾ ਗਿਆ ਹੋਵੇ, ਇੱਦਾਂ ਦੀ ਕੋਈ ਗੱਲ ਨਹੀਂ। ਸਮਾਂ ਦੇ ਦਿੱਤਾ, ਇਹਦੇ ਤੋਂ ਖੁਸ਼ ਹੋ ਗਿਆ ਕੱਲ੍ਹ। ਉਹ ਬਾਦਲ ਸਾਹਿਬ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬੜੇ ਤੰਗ ਦਿਖਾਈ ਦਿੰਦੇ ਸੀ, ਔਖੇ ਦਿਖਾਈ ਦਿੰਦੇ ਸੀ, ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਜੀ ਹੁਣ ਤੁਸੀਂ ਸਾਲ ਸਵਾ ਸਾਲ 'ਚ ਥੋੜ੍ਹਾ ਦੇਖ ਸਕਦੇ ਆ ਵੀ ਨਰਿੰਦਰ ਮੋਦੀ ਸਫਲ ਹੋਏ ਆ ਜਾਂ ਨਾਕਾਮ ਹੋਏ ਆ। ਇਹ ਅੱਜ ਦਾ ਬਿਆਨ ਬਾਦਲ ਸਾਹਿਬ ਨੇ। ਪਹਿਲਾਂ ਬਾਦਲ ਸਾਹਿਬ ਇੱਥੇ ਤੱਕ ਵੀ ਕਹਿਣ ਚੱਲ ਗਏ ਸੀ ਇਹਨਾਂ ਦੀ ਮਰਜ਼ੀ ਹੈ ਜੀ ਸਾਡੇ ਨਾਲ ਰਲ ਕੇ ਚੱਲਣ ਨਹੀਂ ਤਾਂ ਜਿੱਥੇ ਜਾਣਾ ਹੈ ਜਾਣ, ਏਦਾਂ ਵੀ ਕਹਿ ਦਿੱਤਾ ਬਾਦਲ ਸਾਹਿਬ ਨੇ। ਹੁਣ ਥੋੜੀ ਟੋਨ ਬਦਲੀ ਇਸ ਕਰਕੇ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੂੰ ਸਮਾਂ ਦੇ ਦਿੱਤਾ। ਪਰ ਸਮਾਂ ਦੇਣ ਤੋਂ ਬਾਅਦ ਹੋਇਆ ਕੀ? ਹੋਇਆ ਉਹੀ ਲੋਲੀਪੋਪ ਦੇ ਦਿੱਤੇ ਗੱਲਾਂ ਬਾਤਾਂ ਦੇ, ਜਿੱਦਾਂ ਭਾਸ਼ਣਾਂ ਦੇ ਲੋਲੀਪੋਪ ਬਿਹਾਰ ਦੇ ਵਿੱਚ ਅੱਜ ਕੱਲ੍ਹ ਬਣਦੇ ਫਿਰਦੇ ਆ, ਉਹਦੇ ਉਹਨਾਂ ਨੇ ਬਾਦਲ ਸਾਹਿਬ ਨੂੰ ਲੋਲੀਪੋਪ ਫੜਾਤਾ ਇਹ ਕਹਿ ਕੇ ਵੀ ਅਸੀਂ ਇਹ ਸਾਰੀਆਂ ਤੁਹਾਡੀਆਂ ਮੰਗਾਂ ਤੇ ਭਰੋਸਾ ਦੇ ਦਿੱਤਾ ਵੀ ਅਸੀਂ ਇੱਥੇ ਕੋਈ ਨਾ ਕੋਈ ਅਮਲ ਕਰਾਂਗੇ। ਅਮਲ ਕਦੋਂ ਕਰਨਾ? ਬਾਦਲ ਸਾਹਿਬ ਨੇ ਉੱਥੇ ਗੱਲ ਰੱਖੀ ਹੈ ਵੀ ਜਿਹੜਾ ਖਾਸ ਤੌਰ ਤੇ ਐਗਰੀਕਲਚਰ ਸੈਕਟਰ ਹੈ ਉਹਦੀ ਲੋੜ ਹੈ, ਉਹਦੀ ਜਿਹੜੀ ਜਿੱਦਾਂ ਖਾਸ ਤੌਰ ਤੇ ਕਿਸਾਨਾਂ ਦੀ ਜਿਹੜੀ ਸਹਾਇਕ ਕੀਮਤਾਂ ਫਸਲਾਂ ਦੀਆਂ, ਝੋਨੇ ਦੀ, ਕਣਕ ਦੀ, ਉਹ ਬਕਾਇਦਾ ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ ਤੈਅ ਕੀਤੀਆਂ ਜਾਣ। ਕਿਸਾਨਾਂ ਦੇ ਕਰਜ਼ੇ ਦੀ ਗੱਲ ਉਹਨਾਂ ਨੇ ਕੀਤੀ ਹੈ, ਕੋਆਪਰੇਟਿਵ ਬੈਂਕਾਂ ਦੇ ਕਰਜ਼ੇ ਦੀ ਗੱਲ ਕੀਤੀ ਹੈ, ਇਹ ਰਿਆਇਤਾਂ ਮੰਗੀਆਂ, ਕਿਸਾਨੀ ਦੇ ਵੱਖਰਾ ਆਰਥਿਕ ਪੈਕੇਜ ਮੰਗਿਆ, ਕੁੱਲ ਮਿਲਾ ਕੇ 7700 ਕਰੋੜ ਰੁਪਏ ਉਹਨਾਂ ਨੇ ਮੰਗਿਆ। ਪਰ ਉਹ ਪ੍ਰਧਾਨ ਮੰਤਰੀ ਜਿਹੜੇ ਕੱਲ ਬਿਹਾਰ ਦੇ ਵਿੱਚ ਭਾਸ਼ਣ ਕਰ ਰਹੇ ਸੀ ਤੇ ਇਹ ਦਾਅਵਾ ਕਰ ਰਹੇ ਸੀ ਕਿ 4.5 ਲੱਖ ਕਰੋੜ ਦਾ ਅਸੀਂ ਤੁਹਾਨੂੰ 50 ਸਾਲਾਂ 'ਚ ਦੇਣਾ ਬਿਹਾਰ ਵਾਲਿਆਂ ਨੂੰ, ਤੇ 1,25,000 ਕਰੋੜ ਦਾ ਪਿਛਲੇ ਦਿਨਾਂ 'ਚ ਐਲਾਨ ਕਰਕੇ ਆਏ ਸੀ ਬਿਹਾਰ ਦੇ ਵਿੱਚ, ਤੇ 4.5 ਲੱਖ ਕਰੋੜ ਦਾ ਵੱਖਰਾ ਐਲਾਨ ਕਰ ਦਿੱਤਾ, 40,000 ਕਰੋੜ ਦਾ ਵੱਖਰਾ ਐਲਾਨ ਕਰ ਦਿੱਤਾ, ਯਾਨੀ ਨੀਅਰ ਅਬਾਊਟ 6.5-7 ਲੱਖ ਕਰੋੜ ਰੁਪਏ ਬਿਹਾਰ ਲਈ। ਬਿਹਾਰ ਨੂੰ ਦੇਣ ਭਾਵੇਂ 10 ਲੱਖ ਕਰੋੜ, ਸਾਨੂੰ ਕੋਈ ਤਕਲੀਫ ਨਹੀਂ ਹੈ ਕਿਉਂਕਿ ਉਹ ਵੀ ਸਾਡੇ ਮੁਲਕ ਦਾ ਹਿੱਸਾ ਹੈ ਤੇ ਉੱਥੇ ਦੀ ਹਾਲਤ ਮਾੜੀ ਹੈ, ਉੱਥੇ ਪੈਸੇ ਦੇਣੇ ਆ, ਪਰ ਉੱਥੇ ਵੀ ਨਹੀਂ ਦੇਣੇ, ਉੱਥੇ ਨਹੀਂ ਗੱਲਾਂ ਕਰਨੀਆਂ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕਿਤੇ 7 ਲੱਖ ਕਰੋੜ ਰੁਪਈਆ ਦਾ ਦਾਅਵਾ ਵੀ ਤੁਸੀਂ ਕਰਦੇ ਹੋ ਤੇ ਪੰਜਾਬ ਲਈ ਤੁਹਾਡੇ ਕੋਲ 7700 ਕਰੋੜ ਵੀ ਹੈ ਨਹੀਂ। ਨਾਲੇ ਉਸ ਸਰਕਾਰ ਲਈ ਜੇ ਸਰਕਾਰ ਤੁਸੀਂ ਸ਼ਾਮਲ ਹੋ, ਉਹਨਾਂ ਨੂੰ ਤੁਸੀਂ ਸੁੱਕਾ ਜਿਹਾ ਭਰੋਸਾ ਹੀ ਦੇ ਦਿੰਦੇ ਹੋ ਤੇ ਬਾਦਲ ਸਾਹਿਬ ਇੰਨੇ 'ਚ ਖੁਸ਼ ਹੋ ਜਾਂਦੇ ਆ। ਹੁਣ ਲੱਗਦਾ ਇਹ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚੋਣਾਂ ਨੇੜੇ ਆਉਣਗੀਆਂ, ਜਿਹਦਾ ਬਿਹਾਰ ਨੂੰ ਚੋਣਾਂ ਦੇ ਨਜ਼ਰੀਏ ਨਾਲ ਇਹ ਸਾਰੇ ਜਿਹੜੇ ਪੈਕੇਜ ਦਿੱਤੇ ਜਾ ਰਹੇ ਆ,
ਇਹਦੇ ਪੰਜਾਬ ਦੀਆਂ ਚੋਣਾਂ ਦੇ ਨੇੜੇ ਜਾ ਕੇ ਕੋਈ ਨਾ ਕੋਈ ਐਲਾਨ ਹੋਏਗਾ, ਫਿਰ ਐਲਾਨ ਰਹਿ ਜਾਂਦੇ ਆ। ਬਾਅਦ 'ਚ ਚੋਣ ਜ਼ਾਬਤਾ ਲਾਗੂ ਹੋਣਾ, ਪੈਸੇ ਰਿਲੀਜ਼ ਨਹੀਂ ਹੋਣੇ, ਚੋਣਾਂ ਤੋਂ ਬਾਅਦ ਪਤਾ ਨਹੀਂ ਕਿਹਦੀ ਸਰਕਾਰ ਬਣਨੀ ਹੈ, ਤੇ ਸਾਰੀਆਂ ਚੀਜ਼ਾਂ ਰੋਲ ਜਾਣਗੀਆਂ। ਸੋ ਪੰਜਾਬ ਦੀ ਜਿਹੜੀ ਲੋੜ ਹੈ, ਪੰਜਾਬ ਜੋ ਮੰਗ ਰਿਹਾ ਹੈ, ਉਹ ਪੰਜਾਬ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਾ ਹਾਲੇ ਤੱਕ ਮਿਲਿਆ, ਨਾ ਮਿਲਣ ਦੀ ਸੰਭਾਵਨਾ ਹੈ। ਮੁਲਾਕਾਤ ਲਈ ਸਮਾਂ ਜ਼ਰੂਰ ਮਿਲ ਗਿਆ। ਤੇ ਜੀ ਅੱਗੇ ਆਪਾਂ ਹਾਮਦ ਅੰਸਾਰੀ ਦਾ ਜਿਹੜਾ ਬਿਆਨ ਆ ਉਹਦੇ ਤੇ ਬੜਾ ਸ਼ੋਰ ਸ਼ਰਾਬਾ ਹੋ ਰਿਹਾ, ਕੀ ਹੈ ਉਸ ਦੇ ਪਿੱਛੇ? ਦੇਖੋ, ਅਸੀਂ ਖਬਰਾਂ 'ਚੋਂ ਬਿਆਨ ਸਾਂਝਾ ਕੀਤਾ ਹੈ, ਬੜੇ ਸਤਿਕਾਰ ਨਾਲ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਭਾਰਤ ਦੇ ਉਪ ਰਾਸ਼ਟਰਪਤੀ ਨੇ ਹਾਮਦ ਅੰਸਾਰੀ, ਤੇ ਉਹਨਾਂ ਨੇ ਜੋ ਕਿਹਾ ਉਹ ਠੀਕ ਕਿਹਾ, ਉਹਨਾਂ ਨੇ ਕੋਈ ਗਲਤ ਥੋੜ੍ਹਾ ਕਿਹਾ। ਉਹਨਾਂ ਨੇ ਕੀ ਕਿਹਾ, ਸਾਰ ਤੱਤ ਦਾ ਇਹੀ ਹੈ ਨਾ। ਉਹ ਕਹਿੰਦੇ ਕਿ ਅੱਜ ਭਾਰਤ ਦੀ ਸਭ ਤੋਂ ਵੱਡੀ ਜਿਹੜੀ ਘੱਟ ਗਿਣਤੀ ਆ, ਮੁਸਲਿਮ ਘੱਟ ਗਿਣਤੀ, ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ। ਉਹਨਾਂ ਦੀ ਸੁਰੱਖਿਆ ਦਾ ਮਾਮਲਾ ਹੈ, ਉਹਨਾਂ ਦੀ ਐਜੂਕੇਸ਼ਨ ਦਾ ਮਾਮਲਾ ਹੈ, ਮੁਸਲਿਮ ਕਮਿਊਨਿਟੀ ਜਿਹੜੀ ਹੈ ਉਹਦੀ ਪਛਾਣ ਦਾ ਮਾਮਲਾ, ਵੀ ਇਹ ਡਰ, ਇਹ ਭੈ ਜਿਹੜਾ ਆ, ਇਹ ਵਾਤਾਵਰਨ ਜਾਂ ਇਹ ਖਦਸ਼ੇ, ਇਹ ਸਮੱਸਿਆਵਾਂ ਜਿਹੜੀਆਂ ਇਹਨਾਂ ਨੂੰ ਹੱਲ ਕਰਨਾ ਚਾਹੀਦਾ। ਨਰਿੰਦਰ ਮੋਦੀ ਦੀ ਸਰਕਾਰ ਨੇ ਇਹ ਕਿਹਾ। ਹਾਮਦ ਅੰਸਾਰੀ ਸਾਹਿਬ ਨੇ ਕੀ ਗਲਤ ਕਹਿਤਾ? ਪਰ ਹੈਰਾਨੀ ਨਹੀਂ, ਨਾਲ ਪਰੇਸ਼ਾਨੀ ਹੁੰਦੀ ਹੈ ਵੀ ਇਸ ਸਰਕਾਰ ਦੀ, ਨਰਿੰਦਰ ਮੋਦੀ ਸਰਕਾਰ ਦੀਆਂ ਜਿਹੜੀਆਂ ਸਭ ਤੋਂ ਵੱਡੀ ਹਮਾਇਤੀ ਜਥੇਬੰਦੀਆਂ ਉਹ ਚਾਰੇ ਖੁਰ ਚੱਕ ਕੇ ਪੈ ਗਈਆਂ ਹਾਮਦ ਅੰਸਾਰੀ ਸਾਹਿਬ ਨੂੰ। ਵਿਸ਼ਵ ਹਿੰਦੂ ਪਰਿਸ਼ਦ ਨੇ ਤਾਂ ਇੱਥੇ ਤਾਂ ਕਹਿਤਾ ਵੀ ਹਾਮਦ ਅੰਸਾਰੀ ਸਾਹਿਬ ਨੂੰ ਤੁਰੰਤ ਰਿਜ਼ਾਈਨ ਕਰ ਦੇਣਾ ਚਾਹੀਦਾ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ। ਫਿਰ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਕੈਲਾਸ਼ ਵਰਗੀਏ ਨੇ ਵੀ ਇਹ ਗੱਲ ਕਹੀ ਵੀ ਉਪ ਰਾਸ਼ਟਰਪਤੀ ਇੱਕ ਸੰਵਿਧਾਨਕ ਅਹੁਦੇ ਤੇ ਆ, ਉਹਨਾਂ ਨੂੰ ਤਾਂ ਕੋਈ ਰਾਈਟ ਹੀ ਨਹੀਂ ਇੱਦਾਂ ਦੀ ਗੱਲਾਂ ਕਰਨ ਦਾ। ਵੀ ਉਹ ਮੁਲਕ ਦੀ ਗੱਲ ਕਰ ਰਹੇ ਹੈ, ਉਪ ਰਾਸ਼ਟਰਪਤੀ ਨੂੰ ਮੁਲਕ ਦੀ ਗੱਲ ਕਰਨ ਦੀ ਕੀ ਲੋੜ ਹੈ? ਮੈਂ ਹੈਰਾਨ ਹੋਇਆ ਸੁਣ ਕੇ ਵੀ ਜੇ ਘੱਟ ਗਿਣਤੀ ਦਾ ਜ਼ਿਕਰ ਉਹਨਾਂ ਨੇ ਕੀਤਾ, ਉਹ ਮੁਲਕ ਦਾ ਹੀ, ਉਹੀ ਤਾਂ ਮੁਲਕ ਦਾ ਸਭ ਤੋਂ ਵੱਡਾ ਹਿੱਸਾ ਹੈ। ਮੁਲਕ ਕੋਈ ਭਾਰਤ ਦਾ ਨਾਂ ਆ, ਭਾਰਤ ਇਸ ਕਰਕੇ ਥੋੜਾ ਮੁਲਕ ਹੈ। ਮੁਲਕ ਇਸ ਕਰਕੇ ਮੁਲਕ ਹੈ ਵੀ ਇੱਥੇ 84-85% ਇੱਕ ਹਿੰਦੂਵਾਦੀ ਹੈ, ਬਾਕੀ ਸਭ ਤੋਂ ਵੱਡੀ ਘੱਟ ਗਿਣਤੀ ਮੁਸਲਿਮ ਹੈ, ਫਿਰ ਈਸਾਈ ਹੈ, ਫਿਰ ਸਿੱਖ ਹੈ। ਇਹ ਸਾਰੀਆਂ ਜਾਤਾਂ ਧਰਮਾਂ ਦੇ ਨਾਲ ਮਿਲ ਕੇ ਇੱਕ ਮੁਲਕ ਬਣਦਾ, ਇਹ ਲੋਕਾਂ ਦਾ ਮੁਲਕ ਬਣਦਾ। 1.25 ਅਰਬ ਜਿਹੜਾ ਭਾਰਤ ਦਾ ਆਮ ਨਾਗਰਿਕ ਹੈ ਉਹ ਮੁਲਕ ਹੈ, ਤੇ ਬੀਜੇਪੀ ਕਹਿੰਦੀ ਹੈ ਮੁਲਕ ਦੀ ਗੱਲ ਹਾਮਦ ਅੰਸਾਰੀ ਸਾਹਿਬ ਨਾ ਕਰਨ। ਇਹ ਜਿਹੜਾ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ, ਇਹ ਅਸਲ ਦੇ ਵਿੱਚ ਸਾਡੇ ਸਾਹਮਣੇ ਭਾਰਤੀ ਜਨਤਾ ਪਾਰਟੀ ਦੀ ਅਸਲ ਜਿਹੜੀ ਸਮਝ ਹੈ ਉਹਨੂੰ ਪ੍ਰਮਾਣਿਤ ਕਰਦਾ ਹੈ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰਾਜਨੀਤੀ ਹੈ ਉਹ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਰਾਜਨੀਤੀ ਹੈ। ਉਸ ਰਾਜਨੀਤੀ ਦੇ ਤਹਿਤ ਕਿਸੇ ਵੀ ਤਰ੍ਹਾਂ ਦੀ ਘੱਟ ਗਿਣਤੀ ਦੇ ਆਗੂ ਨੂੰ ਉਹ ਬਰਦਾਸ਼ਤ ਨਹੀਂ ਕਰਦਾ। ਜਿਹੜੇ ਉਹਦੇ ਨੇੜੇ ਆ ਘੱਟ ਗਿਣਤੀ ਦੇ ਆਗੂ ਜਿਹੜੇ ਉਹਨਾਂ ਨੇ ਲਾਏ ਆ, 2-3 ਲਾਏ, ਸ਼ਾਹ ਨਵਾਜ਼ ਹੁਸੈਨ, ਮੁਖਤਾਰ ਅਬਾਸ ਨਕਵੀ, ਭਾਰਤੀ ਜਨਤਾ ਪਾਰਟੀ ਚੋਂ ਇੱਕ ਮੁਸਲਿਮ ਚਿਹਰੇ ਦਿਖਾਏ ਗਏ ਆ। ਇਹ ਦੇਖੋ, ਅਸੀਂ ਸਾਡਾ ਕੋਈ ਮੁਸਲਮਾਨਾਂ ਦਾ ਵੈਰ ਨਹੀਂ, ਪਰ ਪ੍ਰੈਕਟਿਸ ਦੇ ਵਿੱਚ ਉਹ ਸਾਰਾ ਕੁਝ ਦਿਖਾਈ ਦੇ ਰਿਹਾ। ਅਸਲ 'ਚ ਮੈਂ ਸਮਝਦਾ ਵੀ ਭਾਰਤੀ ਜਨਤਾ ਪਾਰਟੀ ਤੇ ਉਹਦੇ ਅਗਵਾਈ 'ਚ ਚੱਲ ਰਹੀ ਸਰਕਾਰ, ਉਹਦਾ ਹੁਣ ਪੂਰਾ ਜ਼ੋਰ ਲੱਗਾ ਹੋਇਆ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਸਾਬਤ ਕਰ ਦਿੱਤਾ ਜਾਏ ਕਿ ਹਿੰਦੂ ਰਾਸ਼ਟਰ ਬਣ ਚੁੱਕਾ ਹੈ ਭਾਰਤ। ਇਹ 'ਚ ਕਿਸੇ ਨੂੰ ਵੀ ਆਪਣੀ ਗੱਲ ਕਹਿਣ ਦੀ ਆਗਿਆ ਨਹੀਂ ਹੈ। ਇਹ ਆਪਣੇ ਆਪ 'ਚ ਇੱਕ ਫਾਸ਼ਿਜ਼ਮ ਹੈ, ਜਿਹੜਾ ਆਪਣੇ ਆਪ ਨੂੰ ਸਰਵੋਤਮ ਮੰਨੇ ਤੇ ਮੇਰੇ ਨਾਲੋਂ ਸਰਵੋਤਮ ਕੋਈ ਹੈ ਹੀ ਨਹੀਂ ਦੁਨੀਆ 'ਚ। ਮੈਂ ਹਿੰਦੂ ਹਾਂ ਤੇ ਦੁਨੀਆ ਦਾ ਸਰਵੋਤਮ ਧਰਮ ਹਿੰਦੂ ਹੈ, ਉਹ ਫਿਰ ਫਾਸ਼ਿਜ਼ਮ ਹੀ ਹੁੰਦਾ ਇੱਕ ਕਿਸਮ ਦਾ। ਤੇ ਇਹ ਫਾਸ਼ਿਜ਼ਮ ਜਿਹੜਾ ਭਾਰਤ ਦੇ ਵਿੱਚ ਪ੍ਰੈਕਟੀਕਲੀ ਸਾਨੂੰ ਹੁਣ ਕਿਤੇ ਨਾ ਕਿਤੇ ਉਹਦੇ ਝਲਕਾਰੇ ਦਿਸਣ ਲੱਗ ਪਏ ਆ। ਜਦੋਂ ਹਾਮਦ ਅੰਸਾਰੀ ਸਾਹਿਬ ਨੂੰ, ਜਿਹੜੇ ਭਾਰਤ ਦੇ ਉਪ ਰਾਸ਼ਟਰਪਤੀ ਹੈ, ਉਹਨਾਂ ਨੂੰ ਚਾਰੇ ਖੁਰ ਚੱਕ ਕੇ ਬੀਜੇਪੀ ਵਾਲੇ ਜਾਂ BHP ਵਾਲੇ ਪੈ ਸਕਦੇ ਹੈ, ਤੇ ਆਮ ਜਿਹੜਾ ਘੱਟ ਗਿਣਤੀ ਭਾਈਚਾਰੇ ਦਾ ਬੰਦਾ ਹੈ ਉਹਦੀ ਹਾਲਤ ਅੱਜ ਦੇ ਭਾਰਤ ਦੇ ਵਾਤਾਵਰਨ ਦੇ ਵਿੱਚ ਕਿਸ ਤਰ੍ਹਾਂ ਦੀ ਹੋਏਗੀ, ਇਹਦਾ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਜੀ। ਤੇ ਅਜੀ ਅੱਗੇ ਆਪਾਂ ਗੱਲ ਕਰੀਏ ਹਾਰਦਿਕ ਪਟੇਲ ਦੀ, ਜਿਸ ਨੇ ਸੰਘਰਸ਼ ਵਿੱਢਿਆ ਹੋਇਆ ਪਟੇਲਾਂ ਨੇ, ਤੇ ਕੀ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਸੰਘਰਸ਼ ਵਿੱਚੋਂ ਕੁਝ ਨਿਕਲੇਗਾ? ਦੇਖੋ, ਜਿਹੜੇ ਇਸ ਤਰ੍ਹਾਂ ਦੇ ਐਜੀਟੇਸ਼ਨ ਹੁੰਦੀਆਂ, ਸੰਘਰਸ਼ ਹੁੰਦੇ ਆ, ਜਿਹੜੇ ਕਿਸੇ ਕਮਿਊਨਿਟੀ ਦੇ ਨਾਂ ਤੇ, ਜ਼ਾਤ ਦੇ ਨਾਂ ਤੇ, ਧਰਮ ਦੇ ਨਾਂ ਤੇ, ਉਹਨਾਂ ਦਾ ਉਭਾਰ ਬੜੀ ਛੇਤੀ ਹੁੰਦਾ, ਉਹਨਾਂ ਦਾ ਉਭਾਰ ਬਹੁਤ ਜਲਦੀ ਹੁੰਦਾ ਹੈ, ਤੇ ਉਹਦੇ ਅੰਦਰ ਜਿਹੜੇ ਲੀਡਰ ਹੈ ਉਹ ਬੜੀ ਜਲਦੀ ਸਟੈਬਲਿਸ਼ ਹੋ ਜਾਂਦੇ। ਇਹ ਦੁਨੀਆ ਦਾ ਇਤਿਹਾਸ। ਤੇ ਪਟੇਲ ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਵੀ ਹਾਰਦਿਕ ਪਟੇਲ ਜਿਹੜਾ 22 ਸਾਲਾਂ ਦਾ ਨੌਜਵਾਨ ਹੈ, ਉਹਨੇ ਬੜੀ ਜਲਦੀ ਪੋਪੂਲੈਰਿਟੀ ਹਾਸਿਲ ਕਰ ਲਈ ਹੈ। ਤੇ ਮੈਂ ਸੁਣੀ, ਉਹਦੀ ਇੰਟਰਵਿਊ ਵੀ ਸੁਣੀ ਤੇ ਉਹਨੂੰ ਦੇਖ ਵੀ ਰਿਹਾ ਕਈ ਦਿਨਾਂ ਤੋਂ। NDTV ਦੇ ਰਵੀਸ਼ ਕੁਮਾਰ ਨੇ ਉਹਨੂੰ ਸਪੈਸ਼ਲੀ ਇੰਟਰਵਿਊ ਕੀਤਾ, ਅੱਧੇ ਘੰਟੇ ਦੀ ਉਹ ਇੰਟਰਵਿਊ ਤੁਸੀਂ ਵੀ ਸੁਣ ਸਕਦੇ ਹੋ ਜਾ ਕੇ NDTV ਦੀ ਵੈਬਸਾਈਟ ਤੇ, ਜਾਂ ਸਾਡੇ ਲਿਸਨਰ ਵੀ ਸੁਣਨਾ ਚਲੋ ਸੁਣ।
ਉਹ ਸੁਣ ਕੇ ਪਤਾ ਲੱਗੇਗਾ ਕਿ 22 ਸਾਲ ਦਾ ਨੌਜਵਾਨ ਜਿਹੜੀ ਉਹਦੀ ਜਿਹੜੀ ਸੋਚ ਹੈ ਜਾਂ ਸਮਝ ਹੈ ਉਹ ਕਿੰਨੀ ਖਾਲੇ ਵਿਕਸਿਤ ਹੋਈ। ਜਿਸ ਦਿਨ ਉਹਨੇ 12, 13, 14 ਲੱਖ ਦੀ ਭੀੜ ਇਕੱਠੀ ਕਰਨ ਦਾ ਦਾਅਵਾ ਕੀਤਾ ਅਹਿਮਦਾਬਾਦ ਦੇ ਵਿੱਚ, ਜਿਹੜਾ ਭਾਸ਼ਣ ਕੀਤਾ, ਉਸ ਭਾਸ਼ਣ 'ਚ ਉਹਨੇ ਕਿਹਾ ਕਿ ਅਸੀਂ ਮਹਾਤਮਾ ਗਾਂਧੀ ਦੇ ਰਸਤੇ 'ਤੇ ਚੱਲੇ ਸੀ, ਪਰ ਸਾਡਾ ਇਹ ਮਹਾਤਮਾ ਗਾਂਧੀ ਦਾ ਰਸਤਾ ਕਿਸੇ ਨੂੰ ਪਸੰਦ ਨਹੀਂ, ਇਸ ਕਰਕੇ ਅਸੀਂ ਹੁਣ ਭਗਤ ਸਿੰਘ ਦੇ ਰਸਤੇ 'ਤੇ ਚੱਲਾਂਗੇ, ਇਨਕਲਾਬ ਆਏਗਾ। ਜਿਹੜੀ ਇਨਫਲੂਐਂਸ ਚੀਜ਼ ਦਾ ਮੈਂ ਜ਼ਿਕਰ ਕਰ ਰਿਹਾ, ਉਹਦੇ 'ਚ ਉਹਨੂੰ ਪੁੱਛਿਆ ਗਿਆ ਤੇਰਾ ਪ੍ਰੇਰਨਾ ਸਰੋਤ ਅਰਵਿੰਦ ਕੇਜਰੀਵਾਲ ਹੈ, ਤਾਂ ਉਹ ਕਹਿੰਦਾ ਵੀ ਅਰਵਿੰਦ ਕੇਜਰੀਵਾਲ ਮੇਰਾ ਪ੍ਰੇਰਨਾ ਸਰੋਤ ਨਹੀਂ ਹੈ। ਅਰਵਿੰਦ ਕੇਜਰੀਵਾਲ ਠੀਕ ਸੀ, ਉਹਨੇ ਬਲੂ ਪ੍ਰਿੰਟ ਤਾਂ ਚੰਗਾ ਤਿਆਰ ਕੀਤਾ ਸੀ, ਪਰ ਉਹਨੂੰ ਲਾਗੂ ਨਹੀਂ ਕਰ ਸਕਿਆ। ਮੇਰਾ ਪ੍ਰੇਰਨਾ ਸਰੋਤ ਤਾਂ ਬਾਲਾ ਸਾਹਿਬ ਠਾਕਰੇ ਹੈ, ਇਹ ਹਾਰਦਿਕ ਪਟੇਲ ਉਸ ਇੰਟਰਵਿਊ ਦੇ ਵਿੱਚ ਕਹਿੰਦਾ। ਤੇ ਫਿਰ ਉਹ ਸਰਦਾਰ ਪਟੇਲ ਦਾ ਨਾਂ ਲੈ ਕੇ ਕਹਿੰਦਾ ਕਿ ਉਹ ਸਾਡੇ ਭਗਵਾਨ ਹੈ। ਹੁਣ ਜਿਸ ਬੱਚੇ ਦੀ ਸੋਚ ਹਾਲੇ 22 ਸਾਲ ਦਾ ਨੌਜਵਾਨ ਹੈ, ਉਹਦੀ ਸੋਚ ਸਥਿਰ ਨਹੀਂ, ਉਹਨੂੰ ਪਤਾ ਹੀ ਨਹੀਂ ਵੀ ਮਹਾਤਮਾ ਗਾਂਧੀ ਤੇ ਭਗਤ ਸਿੰਘ ਦੀ ਸੋਚ ਦੇ ਵਿੱਚ ਕੀ ਅੰਤਰ ਹੈ, ਭਗਤ ਸਿੰਘ ਤੇ ਅਰਵਿੰਦ ਕੇਜਰੀਵਾਲ ਦੀ ਸੋਚ ਕੀ ਅੰਤਰ ਹੈ, ਅਰਵਿੰਦ ਕੇਜਰੀਵਾਲ ਤੇ ਬਾਲਾ ਸਾਹਿਬ ਠਾਕਰੇ ਦੀ ਸੋਚ ਕੀ ਅੰਤਰ ਹੈ। ਬਾਲਾ ਸਾਹਿਬ ਠਾਕਰੇ ਦਾ ਅੱਜ ਨਹੀਂ ਹੈ, ਪਰ ਉਹਦੀ ਰਾਜਨੀਤੀ ਆਪਾਂ ਸਾਰਿਆਂ ਨੂੰ ਪਤਾ ਹੈ। ਸੋ ਅਲਟੀਮੇਟਲੀ ਜਿਸ ਵਿਅਕਤੀ ਜਾਂ ਨੌਜਵਾਨ ਦੀ ਸੋਚ ਇਹ ਹੋਵੇ, ਉਹਦੇ ਤੋਂ ਉਮੀਦ ਕਰਨੀ ਕਿ ਬਹੁਤ ਵੱਡਾ ਇਨਕਲਾਬ ਕੋਈ ਏਦਾਂ ਦਾ, ਪਹਿਲੀ ਗੱਲ ਤੇ ਸੰਘਰਸ਼ ਹੀ ਗਲਤ ਹੈ, ਗਲਤ ਲੀਹਾਂ ਤੇ ਹੈ। ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਜਿਹੜੀ ਗੁਜਰਾਤ ਦੀ ਸਭ ਤੋਂ ਸਮਰਿੱਧ ਤੇ ਖੁਸ਼ਹਾਲ ਬਰਾਦਰੀ ਹੈ, ਉਹਦੀ ਪੋਲੀਟਿਕਸ ਕਰਨਾ, ਅਸਲ 'ਚ ਉਹ ਪੋਲੀਟਿਕਸ ਤਾਂ ਹੈ ਜਿਹੜੀ ਰਿਜ਼ਰਵੇਸ਼ਨ ਚੱਲ ਰਹੀ ਹੈ ਉਹਨੂੰ ਖਤਮ ਕਰਾਉਣੀ। ਇਹੀ ਸਵਾਲ ਬਾਰ-ਬਾਰ ਉਹਨੂੰ ਪੁੱਛੇ ਜਾ ਰਹੇ ਸੀ ਜਿੱਥੋਂ ਮੁੱਕਰ ਰਿਹਾ। ਔਰ ਜਿਹੜਾ ਤੁਹਾਡਾ ਸਵਾਲ ਹੈ ਨਿਕਲੂਗਾ ਕੀ, ਨਿਕਲੂਗਾ ਇਹ ਜਿਹਦਾ ਮੈਂ ਸ਼ੁਰੂ 'ਚ ਕਿਹਾ ਵੀ ਇਹ ਹਾਰਦਿਕ ਪਟੇਲ ਜਾਂ ਇਹਦੇ ਨਾਲ ਦੇ 2-4 ਬੰਦੇ ਆਪਣੇ ਆਪ 'ਚ ਸਟੈਬਲਿਸ਼ ਹੋ ਜਾਣਗੇ ਜੀ। ਇਹਨਾਂ ਨੂੰ ਜਿਹੜੀ ਸਿਆਸਤ ਜਿਹੜੀ ਆ ਜਾਂ ਸੱਤਾ ਜਿਹੜੀ ਆ ਉਹਦੇ ਤੋਂ ਜਿਹੜਾ ਹਿੱਸਾ ਮਿਲਣਾ ਉਹ ਮਿਲ ਜਾਏਗਾ। ਪਰ ਇਸ ਅੰਦੋਲਨ ਦੀ ਜਿਹੜੀ ਰੀੜ੍ਹ ਦੀ ਹੱਡੀ ਆਮ ਪਟੇਲ ਭਾਈਚਾਰਾ ਆ, ਜਿਹੜਾ 10, 12, 15% ਜਿਹੜਾ ਬਹੁਤ ਖੁਸ਼ਹਾਲ ਪਟੇਲ ਨੂੰ ਛੱਡ ਦਿਓ, ਜਿਹੜਾ ਬਾਕੀ ਪਟੇਲ ਕਮਿਊਨਿਟੀ ਹੈਗੀ ਆ, ਜਿਹਦੇ 'ਚ ਸਧਾਰਨ ਲੋਕ ਆਉਂਦੇ ਆ, ਜਿਹਦਾ ਜ਼ਿਕਰ ਵੀ ਉਹ ਕੀਤਾ ਕਿ 8-10 ਹਜ਼ਾਰ ਕਿਸਾਨ ਖੁਦਕੁਸ਼ੀਆਂ ਕਰ ਗਏ ਗੁਜਰਾਤ ਦੇ ਵਿੱਚ, ਉਹ ਜਾਂ ਉਹਨਾਂ ਦੇ ਪਰਿਵਾਰ ਜਾਂ ਇੱਦਾਂ ਦੇ ਲੋਕ ਜਿਹੜੇ ਆ ਉਹ ਇੱਦਾਂ ਰੋਲਣਗੇ, ਇੱਦਾਂ ਖੱਜਲ ਖੁਆਰ ਹੋਣਗੇ, ਇਹਦੇ 'ਚ ਲਾਭ ਖੱਟਣਗੇ ਹਾਰਦਿਕ ਪਟੇਲ ਤੇ ਇੱਦਾਂ ਦੇ ਲੋਕ। ਇਸ ਅੰਦੋਲਨ ਸਮੁੱਚੀ ਲੋਕਾਈ ਦੇ ਅੰਦੋਲਨ ਦੇ ਨਾਲ ਜਾਂ ਲੋਕ ਮੁਕਤੀ ਦੇ ਅੰਦੋਲਨ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ, ਸਗੋਂ ਭਾਰਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਟਕਰਾਅ, ਹਿੰਸਕ ਟਕਰਾਅ ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਪੈਦਾ ਕਰਨ ਦੇ ਵਿੱਚ ਸਹਾਇਕ ਹੋ ਸਕਦਾ ਜੀ। ਜੀ ਤੁਹਾਡੇ ਕਹਿਣ ਦਾ ਮਤਲਬ ਕਿ ਜਿਸ ਤਰ੍ਹਾਂ ਦੇ ਅੱਗੇ ਅੰਦੋਲਨ ਚੱਲਦੇ ਉਸੇ ਤਰ੍ਹਾਂ ਦਾ ਹੋਵੇਗਾ। ਤਾਂ ਅਖੀਰ ਦੇ ਵਿੱਚ ਮੇਰਾ ਸਵਾਲ ਹੈ ਜੀ ਕਿ ਜਿਸ ਤਰ੍ਹਾਂ ਇਲੈਕਸ਼ਨਾਂ ਹੋਣੀਆਂ ਪੰਜਾਬ ਦੇ ਉੱਤੇ ਆਪਾਂ ਜੇ ਕੇਂਦਰਿਤ ਰਹੀਏ ਤੇ ਮੁੱਖ ਮੁਕਾਬਲਾ ਕਿਹੜੀ ਪਾਰਟੀ ਦਾ ਹੋਊਗਾ? ਦੇਖੋ, ਇੱਕ ਟਾਈਮ ਇਹ ਸੀ ਜਦੋਂ 4 ਲੋਕ ਸਭਾ ਦੇ ਮੈਂਬਰ ਜਿੱਤੇ ਆਮ ਆਦਮੀ ਪਾਰਟੀ ਦੇ, ਤੇ ਇਹ ਪੱਕੀ ਸੰਭਾਵਨਾ ਸੀ ਕਿ ਕਾਂਗਰਸ ਤੇ ਅਕਾਲੀ ਬੀਜੇਪੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਆਮ ਆਦਮੀ ਪਾਰਟੀ ਤੀਜਾ ਬਦਲ ਨਹੀਂ ਸਗੋਂ ਇੱਕ ਦੂਜਾ ਬਦਲ ਬਣ ਕੇ ਉੱਭਰੇਗੀ। ਤੇ ਇਹ ਪੋਸੀਬਿਲਿਟੀ ਬਣ ਗਈ ਸੀ ਕਿ ਸ਼ਾਇਦ ਸਰਕਾਰ ਵੀ ਆਮ ਆਦਮੀ ਪਾਰਟੀ ਬਣਾ ਜਾਏ ਪੰਜਾਬ ਦੇ ਵਿੱਚ। ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਅੰਦਰ ਖਿੱਚੋਤਾਣ ਹੋਈ ਤੇ ਜਿਸ ਤਰ੍ਹਾਂ ਲੋਕਾਂ ਨੂੰ ਉਹਦੇ ਚੋਂ ਹੁਣ ਕੱਢਿਆ ਜਾ ਰਿਹਾ, ਕੁਝ ਲੋਕਾਂ ਨੂੰ ਭਰਤੀ ਕੀਤਾ ਜਾ ਰਿਹਾ, ਕਿਸੇ ਕਿਸਮ ਦਾ ਕੋਈ ਡਿਸਿਪਲਿਨ ਨਹੀਂ, ਅਨੁਸ਼ਾਸਨ ਨਹੀਂ, ਜਾਂ ਕਿਸੇ ਕਿਸਮ ਦੀ ਕੋਈ ਸਕੈਨਿੰਗ ਨਹੀਂ ਹੈ ਵੀ ਕਿਹੜੇ ਲੋਕ ਪਾਰਟੀ ਚੋਣ ਕਿਹੜੇ ਨਹੀਂ। ਤਾਂ ਜਿਹੜੀ ਇੱਕ ਉਮੀਦ ਸੀ ਵੀ ਆਮ ਆਦਮੀ ਪਾਰਟੀ ਇੱਕ ਵੱਡਾ ਬਦਲ ਬਣੇਗੀ, ਉਸ ਉਮੀਦ ਨੂੰ ਬਹੁਤ ਵੱਡਾ ਧੱਕਾ ਲੱਗ ਗਿਆ। ਦੂਜੀ ਗੱਲ, ਜਿਹੜੇ ਲੋਕ ਕੱਢੇ ਜਾ ਰਹੇ ਆ ਉਹ ਹੇਠਲੇ ਪੱਧਰ ਦੇ ਉੱਤੇ ਬਹੁਤ ਚਿੰਤਨ ਮਨਨ ਦੇ ਨਾਲ ਆਪਣਾ ਇੱਕ ਆਧਾਰ ਤਿਆਰ ਕਰ ਰਹੇ ਹੈ ਕਿ ਉਹ ਆਧਾਰ ਦੇ ਜਿਹੜਾ ਹੈ ਉਹ ਬਹੁਤ ਚੰਗਾ ਆਧਾਰ ਦਿਖਾਈ ਦੇ ਰਿਹਾ, ਕਿਉਂਕਿ ਜਿਹੜੀ ਰੱਖੜ ਪੁੰਨਿਆ ਤੇ ਰੈਲੀ ਕੀਤੀ ਗਈ, ਉਹ ਰੈਲੀ ਦੇ ਵਿੱਚ ਜਿਹੜੀ ਆਫੀਸ਼ੀਅਲ ਰੈਲੀ ਸੀ ਆਮ ਆਦਮੀ ਪਾਰਟੀ ਦੀ, ਜਿਹੜੀ ਬਾਗੀਆਂ ਦੀ ਰੈਲੀ ਹੋਈ ਹੈ, ਬਾਗੀਆਂ ਦੀ ਰੈਲੀ ਦੇ ਵਿੱਚ ਜਿੱਥੇ ਗਾਂਧੀ ਸਾਹਿਬ ਤੇ ਹਰਿੰਦਰ ਖਾਲਸਾ ਪਹੁੰਚੇ, ਉਹਦੇ 'ਚ ਜ਼ਿਆਦਾ ਭੀੜਾਂ ਸੀ। ਇਹ ਤੋਂ ਪ੍ਰਮਾਣਿਤ ਹੁੰਦਾ ਹੈ ਕਿ ਜਿਹੜੇ ਬਾਗੀ ਹੈ ਜਾਂ ਕੱਢੇ ਜਾ ਰਹੇ ਹੈ ਉਹ ਇੱਕ ਵੱਖਰੇ ਤੌਰ ਤੇ ਆਪਣਾ ਧੜਾ ਬਣਾਉਣਗੇ। ਵੀ ਉਹ ਧੜਾ ਬਣਾਉਣ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਿਹਨੂੰ ਹੈ? ਉਹ ਫਿਰ ਆਮ ਆਦਮੀ ਪਾਰਟੀ ਨੂੰ। ਆਮ ਆਦਮੀ ਪਾਰਟੀ ਦਾ ਜਿਹਦਾ ਇੱਕ ਪਰਸੈਂਟੇਜ ਜਾਂ ਵੋਟ ਸ਼ੇਅਰ 30% ਤੱਕ 32% ਤੱਕ ਹੋਣ ਦੀ ਸੰਭਾਵਨਾ ਸੀ, ਉਹ ਵੋਟ ਸ਼ੇਅਰ ਘੱਟ ਕੇ ਜਿਹੜਾ ਆ ਉਹ 8-10% ਤੱਕ ਰਹਿ ਜਾਏਗਾ। ਤੇ ਇੱਦਾਂ ਦੀ ਸਥਿਤੀ ਦੇ ਵਿੱਚ ਕਿਹਨੂੰ ਫਾਇਦਾ ਹੋਏਗਾ? ਅਕਾਲੀ ਦਲ ਵਾਲੇ ਵੀ ਖੁਸ਼ ਹੈ ਕਿ ਉਹਨਾਂ ਨੂੰ ਵੀ ਫਾਇਦਾ ਹੋਏਗਾ, ਲਾਜ਼ਮੀ ਤੌਰ ਤੇ ਉਹਨਾਂ ਨੂੰ ਕੁਝ ਫਾਇਦਾ ਹੋਏਗਾ, ਪਰ ਜ਼ਿਆਦਾ ਫਾਇਦਾ ਉਸ ਸਥਿਤੀ ਦੇ ਵਿੱਚ ਕਾਂਗਰਸ ਹੋਏਗਾ ਜਿਹੜੀਆਂ ਸਥਿਤੀਆਂ ਅਸੀਂ ਉਹਨੇ ਵਿਚਾਰੀਆਂ ਕਿ ਕਾਂਗਰਸ ਆਪਣੀ ਲੀਡਰਸ਼ਿਪ ਨੂੰ ਏਦਾਂ ਬਦਲਦੀ ਹੈ, ਜਿਹੜਾ ਫਾਰਮੂਲਾ ਕੈਪਟਨ ਅਮਰਿੰਦਰ ਨੇ ਦਿੱਤਾ ਹੈ, ਤੇ ਕੈਪਟਨ ਅਮਰਿੰਦਰ ਨੂੰ ਲੀਡਰ ਬਣਾ ਕੇ ਕਾਂਗਰਸ ਇਕਜੁੱਟ ਹੋ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਲੀ ਭੇਜ ਕੇ ਜੇ ਕਾਂਗਰਸ ਲੜਦੀ ਹੈ ਤੇ ਫਿਰ ਆਮ ਆਦਮੀ ਪਾਰਟੀ ਦੀ ਖਿਡਾਰ ਦਾ ਸਭ ਤੋਂ ਜ਼ਿਆਦਾ ਲਾਭ ਕਾਂਗਰਸ ਨੂੰ ਹੋਣਾ ਹੈ। ਕਿਉਂਕਿ ਜਿਹਦਾ ਮਨਪ੍ਰੀਤ ਬਾਦਲ ਦਾ ਐਪੀਸੋਡ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਵਾਪਰਿਆ, ਉਹਦੇ 'ਚ ਮਨਪ੍ਰੀਤ ਬਾਦਲ ਦੀ ਵੋਟ ਜਿਹੜੀ ਆ ਉਹ ਨੁਕਸਾਨ ਕਰ ਗਈ ਕਾਂਗਰਸ ਨੂੰ। ਇਸ ਵਾਰੀ ਏਦਾਂ ਨਹੀਂ ਹੋਣੀ।
ਕਿਉਂਕਿ ਇਸ ਵਾਰੀ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਨੁਕਸਾਨ ਅਕਾਲੀ ਦਲ ਨੂੰ ਪਹੁੰਚਾਉਣਾ ਹੈ ਤੇ ਉਹ ਨੁਕਸਾਨ ਜਿਹੜਾ ਆ ਉਹ ਕਾਂਗਰਸ ਪਾਰਟੀ ਦੇ ਪੱਖ 'ਚ ਜਾਏਗਾ, ਕਾਂਗਰਸ ਪਾਰਟੀ ਦੇ ਵਿਰੋਧ 'ਚ ਨਹੀਂ ਜਾਏਗਾ। ਤੇ ਆਮ ਆਦਮੀ ਪਾਰਟੀ ਦੇ ਟੁੱਟਣ ਦੇ ਨਾਲ ਉਹਦਾ ਵੱਡਾ ਲਾਭ ਕਾਂਗਰਸ ਨੂੰ ਮਿਲੇਗਾ। ਉਸ ਹਾਲਤ 'ਚ ਜੇ ਕੈਪਟਨ ਅਮਰਿੰਦਰ ਸਿੰਘ ਲੀਡ ਕਰਦੇ ਆ ਕਾਂਗਰਸ ਨੂੰ, ਸੋ ਮੁੱਖ ਮੁਕਾਬਲਾ ਜਿਹੜਾ ਆ ਉਹ ਅਕਾਲੀ ਦਲ ਬੀਜੇਪੀ ਗੱਠਜੋੜ ਜੇ ਰਹਿੰਦਾ। ਹੋ ਸਕਦਾ ਬੀਜੇਪੀ ਵੀ ਵੱਖਰੀ ਹੋ ਕੇ ਲੜੇ, ਫਿਰ ਤਾਂ ਕੋਈ ਦਿੱਕਤ ਨਹੀਂ, ਫਿਰ ਤਾਂ ਕਾਂਗਰਸ ਬਹੁਤ ਸੌਖੇ ਤਰੀਕੇ ਨਾਲ ਜਿੱਤੇਗੀ। ਪਰ ਜੇ ਬੀਜੇਪੀ ਅਕਾਲੀ ਦਲ ਦੇ ਨਾਲ ਰਹਿੰਦੀ ਹੈ ਫਿਰ ਮੁੱਖ ਮੁਕਾਬਲਾ ਕਾਂਗਰਸ ਤੇ ਬੀਜੇਪੀ ਯਾਨੀ ਕੈਪਟਨ ਅਮਰਿੰਦਰ ਤੇ ਬਾਦਲਾਂ ਦੇ ਵਿਚਾਲੇ ਰਹੇਗਾ। ਤੇ ਆਮ ਆਦਮੀ ਪਾਰਟੀ ਤੇ ਜਿਹੜਾ ਬਾਗੀ ਧੜਾ ਹੈ, ਜੋ ਚੋਣਾਂ ਲੜਦਾ ਬਾਗੀ ਧੜਾ, ਤੇ ਉਹ ਇੱਕ ਪਾਸਕੂ ਦੇ ਤੌਰ ਦੇ ਉੱਤੇ ਵੀ ਕੋਈ ਰੋਲ ਪਲੇ ਕਰ ਸਕਦਾ। ਪੋਸੀਬਿਲਿਟੀ ਹੋ ਸਕਦੀ ਹੈ ਵੀ ਹੰਗ ਅਸੈਂਬਲੀ ਵੀ ਪੰਜਾਬ 'ਚ ਬਣ ਜਾਵੇ ਤੇ 8-10 ਜੇ ਆਪਣੇ MLA ਆਮ ਆਦਮੀ ਪਾਰਟੀ ਵਾਲੇ ਬਣਾ ਜਾਣ ਤਾਂ ਫਿਰ ਜਿਹੜੀ ਸੱਤਾ ਦੀ ਚਾਬੀ ਹੈ ਉਹਨਾਂ ਦੇ ਕੋਲ ਵੀ ਆ ਸਕਦੀ ਹੈ। ਇਹ ਹਾਲੇ ਸਾਰੀਆਂ ਕਿਆਸ ਰਹੀ ਹੈ ਹਾਲੇ, ਕਿਉਂਕਿ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਾ ਤਾਂ ਏਜੰਡਾ ਸਾਫ਼ ਹੈ ਪੰਜਾਬ ਲਈ 2017 ਲਈ, ਨਾ ਹੀ ਉਹਨਾਂ ਦੀਆਂ ਆਪੋ ਆਪਣੀਆਂ ਜਥੇਬੰਦਕ ਪੋਜੀਸ਼ਨਾਂ ਸਪਸ਼ਟ ਹੈ। ਇਸ ਕਰਕੇ ਬਹੁਤ ਕਾਹਲੀ ਹੋਏਗੀ ਇੱਦਾਂ ਦੀ ਕੋਈ ਭਵਿੱਖਬਾਣੀ ਕਰਨੀ। ਉੱਦਾਂ ਵੀ ਰਾਜਨੀਤੀ ਦੇ ਵਿੱਚ ਭਵਿੱਖਬਾਣੀ ਤਾਂ ਕੋਈ ਹੁੰਦੀ ਨਹੀਂ, ਨਾ ਹੀ ਕਰਨੀ ਚਾਹੀਦੀ ਆ, ਪਰ ਫਿਰ ਵੀ ਇੱਕ ਸੰਭਾਵਨਾਵਾਂ ਆਪਾਂ ਟੋਲਦੇ ਹੁੰਦੇ ਆ। ਉਹ ਸੰਭਾਵਨਾਵਾਂ ਅੱਜ ਦੀ ਤਰੀਕ ਦੇ ਵਿੱਚ ਇਸ ਕਿਸਮ ਦੀਆਂ, ਜਦੋਂ ਥੋੜ੍ਹੀਆਂ ਸਥਿਤੀਆਂ ਸਪਸ਼ਟ ਹੋਣਗੀਆਂ, ਏਜੰਡੇ ਸਾਫ਼ ਹੋਣਗੇ ਤੇ ਧੜੇ ਸਾਫ਼ ਹੋਣਗੇ, ਫਿਰ ਅਸੀਂ ਬਿਹਤਰ ਤਰੀਕੇ ਦੇ ਨਾਲ ਆਪਣੀ ਟਿੱਪਣੀ ਕਰ ਸਕਾਂਗੇ। ਜੀ, ਇਸੇ ਦੇ ਨਾਲ ਸੁਸ਼ੀਲ ਜੀ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ ਉਹਦੇ ਬਾਰੇ ਤੁਸੀਂ ਚਾਨਣਾ ਪਾਇਆ। ਮਿਹਰਬਾਨੀ ਜੀ, ਥੈਂਕ ਯੂ ਜੀ। ਅਸਲ ਤੇ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜਦੇ ਨੇ ਜੀ ਮੰਗਲਵਾਰ ਨੂੰ ਤੇ ਦੱਸਦੇ ਨੇ ਕੁਛ ਅਹਿਮ ਖਬਰਾਂ। ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।